ਤੁਸੀਂ ਸੁਣ ਰਹੇ ਹੋ ਪੰਜਾਬੀ ਨਾਵਲ ਮਾਨਤਾ ਦੀ 19ਵੀਂ ਕਿਸ਼ਤ। ਮਾਨਤੇ ਦੇ ਦੋਏ ਲੰਗੋਟੀਏ ਯਾਰ ਵਾਸਾ ਤੇ ਬਾਲਾ ਪੜ੍ਹਦੇ ਮੈਡੀਕਲ ਕਾਲਜਾਂ ਵਿੱਚ ਅੱਪੜ ਗਏ। ਵਾਸਾ ਬੰਦਿਆਂ ਦਾ ਡਾਕਟਰ ਬਣ ਗਿਆ ਤੇ ਬਾਲਾ ਥੋੜ੍ਹੇ ਜਿਹੇ ਨੰਬਰ ਘੱਟ ਹੋਣ ਕਾਰਨ ਬੰਦਿਆਂ ਦਾ ਡਾਕਟਰ ਤੇ ਨਾ ਬਣ ਸਕਿਆ। ਉਸ ਡੰਗਰਾਂ ਦੀ ਡਾਕਟਰੀ ਪੜ੍ਹ ਲਈ। ਵਾਸਾ ਤੇ ਮਾਨਤਾ 4-4, 5-5 ਸਾਲ ਨੌਕਰੀ ਕਰਕੇ ਸਕੂਲੀਆਂ ਦੀ ਉਮਰ ਤੇ ਬਾਲਪੁਣੇ ਵਿੱਚੋਂ ਬਾਹਰ ਨਿਕਲੇ ਤੇ ਅਮੀਰ ਹੋਣ ਬਾਰੇ ਸੋਚਣ ਲੱਗ ਪਏ। ਪਿੰਡ ਦੇ ਹੋਣ ਕਰਕੇ ਉਹ ਜ਼ਿਮੀਂਦਾਰੇ ਕੰਮ ਨੂੰ ਹੀ ਸਮਝਦੇ ਤੇ ਉਸੇ ਦਾ ਹੀ ਸ਼ੌਕ ਰੱਖਦੇ ਸਨ। ਉਹਨਾਂ ਸੋਚਾਂ ਤੇ ਬਹਿਸਾਂ ਮਗਰੋਂ ਇਹ ਫੈਸਲਾ ਕੀਤਾ ਕਿ ਆਪਣੀਆਂ ਜ਼ਮੀਨਾਂ ਨੂੰ ਚੰਗਾ ਵਰਤਣ ਵਾਸਤੇ ਡੰਗਰ ਪਾਲੇ ਜਾਵਣ। ਇਹ ਉਹਨਾਂ ਫੈਸਲਾ ਨਾ ਕੀਤਾ ਕਿ ਜਾਨਵਰਾਂ ਨੂੰ ਗੋਸ਼ਤ ਵਾਸਤੇ ਤਿਆਰ ਕੀਤਾ ਜਾਏ ਜਾਂ ਦੁੱਧ ਵਾਸਤੇ। ਡੰਗਰਾਂ ਦਾ ਮਹਿਕਮਾ ਡਾਕਟਰ ਬਾਲੇ ਦਾ ਸੀ। ਇਸ ਵਾਸਤੇ ਉਸ ਦੇ ਜ਼ਿੰਮੇ ਲੱਗਾ ਕਿ ਉਹ ਇਸ ਕਾਰੋਬਾਰ ਵਿੱਚ ਆਉਣ ਵਾਲਿਆਂ ਮਸਲਿਆਂ ਨੂੰ ਜ਼ਰਾ ਬਰੀਕੀ ਨਾਲ ਵੇਖ ਲੈ ਤੇ ਨਾਲ ਇਹ ਪਤਾ ਵੀ ਕਰੇ ਕਿ ਡੰਗਰਾਂ ਦੀ ਖਰੀਦ ਵਾਸਤੇ ਉਸ ਦਾ ਮਹਿਕਮਾ ਸਾਡੀ ਕੋਈ ਮਦਦ ਕਰ ਸਕਦਾ ਹੈ ਕਿ ਨਹੀਂ। ਇਸ ਕਾਰੋਬਾਰ ਵਿੱਚ ਉਹਨਾਂ ਨੂੰ ਸੁੱਖ ਇਹ ਸੀ ਕਿ ਇੱਕ ਤੇ ਆਪਣੇ ਪਿੰਡ ਵਾਲੀ ਜ਼ਮੀਨ ਨੂੰ ਮੁਫਤ ਵਰਤ ਸਕਦੇ ਸਨ, ਦੂਜੇ ਨੰਬਰ ਤੇ ਬਾਲਾ ਆਪੂ ਡੰਗਰਾਂ ਦਾ ਡਾਕਟਰ ਸੀ ਤੇ ਤੀਜਾ ਆਪਣੇ ਪਿੰਡ ਵਿੱਚ ਕੰਮ ਹੋਣ ਨਾਲ ਉਹਨਾਂ ਨੂੰ ਕੰਮ ਵਾਸਤੇ ਇਤਬਾਰੀ ਬੰਦੇ ਮਿਲ ਸਕਦੇ ਸਨ। ਡਾਕਟਰ ਬਾਲੇ ਨੇ ਆਪਣੇ ਮਹਿਕਮੇ ਵਿੱਚੋਂ ਪਤਾ ਕਰਵਾਇਆ ਕਿ ਕਿਆ ਇਹ ਮਹਿਕਮਾ ਡੇਅਰੀ ਫਾਰਮਿੰਗ ਵਿੱਚ ਕਿਸੇ ਕਿਸਮ ਦੀ ਮਦਦ ਕਰਦਾ ਹੈ ਕਿ ਨਹੀਂ। ਡਾਕਟਰ ਬਾਲਾ ਇਸ ਨਤੀਜੇ ਤੇ ਅਪੜਿਆ ਕਿ ਆ ਜਾ ਕੇ ਇੱਕ ਡਾਕਟਰ ਦੀ ਸਹੂਲਤ ਹੀ ਮਹਿਕਮਾ ਦੇ ਸਕਦਾ ਹੈ, ਉਹ ਵੀ ਆਮ ਬੰਦੇ ਨੂੰ ਮਹਿਕਮੇ ਦੇ ਹਸਪਤਾਲ ਵਿੱਚ ਜਾ ਕੇ ਲੈਣੀ ਪੈਂਦੀ ਹੈ ਤੇ ਡਾਕਟਰ ਬਾਲਾ ਇਹ ਸਹੂਲਤ ਤੇ ਆਪ ਸੀ। ਬਾਕੀ ਰਹਿ ਗਈ ਮਹਿਕਮੇ ਵੱਲੋਂ ਮਾਲੀ ਇਮਦਾਦ। ਉਸ ਬਾਰੇ ਡਾਕਟਰ ਬਾਲੇ ਨੂੰ ਪਤਾ ਲੱਗਾ ਕਿ ਸਾਡਾ ਮਹਿਕਮਾ ਮਾਲੀ ਮਦਦ ਛੜੀ ਮੁਲਕੀ ਵਡੇਰਿਆਂ ਦੀ ਕਰਦਾ ਹੈ। ਡਾਕਟਰ ਬਾਲੇ ਨੇ ਡਾਕਟਰ ਵਾਸੇ ਨੂੰ ਦੱਸਿਆ ਕਿ ਡੇਅਰੀ ਫਾਰਮਿੰਗ ਵਾਸਤੇ ਸਾਡਾ ਮਹਿਕਮਾ ਤੇ ਕੋਈ ਮਦਦ ਕਰਨ ਨੂੰ ਤਿਆਰ ਨਹੀਂ, ਕਿਉਂ ਜੇ ਮਹਿਕਮੇ ਕੋਲੋਂ ਮਦਦ ਲੈਣ ਵਾਸਤੇ ਪਹਿਲੇ ਬਹੁਤ ਅਮੀਰ ਹੋਣਾ ਪੈਂਦਾ ਹੈ। ਜੇ ਅਮੀਰ ਹੋਈਏ ਤੇ ਫੇਰ ਮਹਿਕਮਾ ਰੱਜ ਮਦਦ ਦਿੰਦਾ ਹੈ। ਡਾਕਟਰ ਵਾਸੇ ਨੇ ਆਖਿਆ, ਹਾਂ ਇੰਜ ਦੀ ਕੋਈ ਗੱਲ ਹੈ ਤਾਂ ਹੀ ਸਾਡੇ ਅਮੀਰ ਲੋਕ ਚੋਖੇ ਅਮੀਰ ਹੋਈ ਜਾ ਰਹੇ ਨੇ ਤੇ ਗੁਰਬਤ ਵਧੇਰੀ ਹੋ ਰਹੀ ਹੈ, ਕਿਉਂ ਜੇ ਗਰੀਬ ਦੀ ਮਦਦ ਕਰਨ ਨੂੰ ਕੋਈ ਅਦਾਰਾ ਤਿਆਰ ਨਹੀਂ। ਡਾਕਟਰ ਵਾਸੇ ਨੇ ਆਖਿਆ, ਸਾਡੇ ਹਸਪਤਾਲਾਂ ਵਿੱਚ ਵੀ ਅਮੀਰਾਂ ਲੋਕਾਂ ਨੂੰ ਸਰਕਾਰੀ ਡਾਕਟਰ ਘਰਾਂ ਵਿੱਚ ਚੈੱਕ ਕਰਨ ਤੇ ਦਵਾਈ ਦੇਣ ਜਾਂਦੇ ਨੇ ਤੇ ਗਰੀਬ ਲੋਕ ਸਾਰਾ ਦਿਨ ਹਸਪਤਾਲਾਂ ਵਿੱਚ ਖੱਜਲ ਹੁੰਦੇ ਨੇ ਤੇ ਬਿਨਾਂ ਦਵਾਈ ਤੋਂ ਕਿਰਾਏ ਵਾਸਤੇ ਉਧਾਰ ਲੈ ਪੈਸੇ ਖਰਚ ਕੇ ਵਾਪਸ ਘਰਾਂ ਨੂੰ ਟੁਰ ਜਾਂਦੇ ਨੇ। ਸਾਡੇ ਹਸਪਤਾਲ ਵਿੱਚ ਡਾਕਟਰ ਚਾਹ ਵਾਸਤੇ ਉੱਠਦੇ ਨੇ ਤੇ 2-2 ਘੰਟਿਆਂ ਵਾਸਤੇ ਸੀਟ ਖਾਲੀ ਰਹਿੰਦੀ ਏ। ਮੁੜ ਬਿਮਾਰ ਵਿਚਾਰੇ ਅੱਕ ਕੇ ਬਿਨਾਂ ਡਾਕਟਰ ਨੂੰ ਚੈੱਕ ਕਰਵਾਇਓ ਘਰਾਂ ਨੂੰ ਟੁਰ ਜਾਂਦੇ ਨੇ। ਜੇ ਕੋਈ ਬਿਮਾਰ ਚੋਖਾ ਤੰਗ ਹੋਵੇ ਤੇ ਉਸ ਨੂੰ ਡਾਕਟਰ ਦੀ ਆਪਣੀ ਦੁਕਾਨ ਤੇ ਫੀਸ ਭਰ ਕੇ ਚੈੱਕ ਕਰਵਾਉਣਾ ਪੈਂਦਾ ਹੈ। ਡਾਕਟਰ ਵਾਸੇ ਨੇ ਆਖਿਆ, ਅੱਛਾ ਸਾਡਾ ਮਸਲਾ ਹੁਣ ਇਹ ਨਹੀਂ ਕਿ ਕੌਣ ਕੰਮ ਦਿਆਨਤ ਨਾਲ ਕਰਦਾ ਹੈ ਤੇ ਡਾਕਟਰ ਕੀ ਕਰਦੇ ਨੇ। ਸਾਡਾ ਮਸਲਾ ਇਹ ਕਿ ਅਸੀਂ ਆਪਣੇ ਕੰਮ ਨੂੰ ਕਿਵੇਂ ਸ਼ੁਰੂ ਕਰਨਾ ਹੈ। ਦੋਵਾਂ ਡਾਕਟਰਾਂ ਨੇ ਸ਼ਹਿਰ ਵਿੱਚ ਪੜ੍ਹਨ ਤੇ ਨੌਕਰੀ ਕਰਨ ਮਗਰੋਂ ਇਹ ਵੇਖਿਆ ਕਿ ਪਿੰਡ ਦੇ ਬੰਦੇ ਜ਼ਮੀਨ ਨੂੰ ਜੱਫਾ ਮਾਰ ਕੇ ਬੈਠੇ ਰਹਿੰਦੇ ਨੇ, ਜਦ ਕਿ ਅਸਲ ਦੌਲਤ ਕਾਰੋਬਾਰ ਵਿੱਚ ਹੁੰਦੀ ਏ। ਉਹਨਾਂ ਦਾ ਖਿਆਲ ਸੀ ਕਿ ਸਾਲ ਵਿੱਚ ਕਣਕ ਤੇ ਬਾਜਰੇ ਦੀਆਂ ਛੜੀਆਂ 2 ਫਸਲਾਂ ਲੈਣੀਆਂ, ਉਹ ਵੀ ਤਾਂ ਜੇ ਬੱਦਲ ਹੋ ਜਾਏ, ਨਹੀਂ ਤੇ ਬੀਂ ਵੀ ਨਹੀਂ ਪਰਤਦਾ। ਜੇ ਇਸ ਜ਼ਮੀਨ ਨੂੰ ਕਾਰੋਬਾਰੀ ਗੁਰ ਨਾਲ ਵਰਤਿਆ ਜਾਏ ਤੇ ਬਹੁਤ ਪੈਸੇ ਕਮਾਏ ਜਾ ਸਕਦੇ ਨੇ। ਡਾਕਟਰਾਂ ਇਹ ਫੈਸਲਾ ਕੀਤਾ ਕਿ ਆਪਣੀ ਚੰਗੇ ਮੁੱਲ ਵਾਲੀ ਜ਼ਮੀਨ ਵੇਚ ਕੇ ਡੰਗਰ ਖਰੀਦਣ ਦੇ ਪੈਸੇ ਜਮ੍ਹਾਂ ਕੀਤੇ ਜਾਵਣ ਤੇ ਨਿਖਦ ਰਕਬੇ ਨੂੰ ਡੰਗਰਾਂ ਦੇ ਵਾੜੇ ਵਾਸਤੇ ਵਰਤਿਆ ਜਾਏ ਤੇ ਬਾਕੀ ਨੂੰ ਡੰਗਰਾਂ ਦੇ ਪੱਠਿਆਂ ਵਾਸਤੇ। ਪਹਿਲ ਦੁੱਧਲ ਗਾਵਾਂ ਤੋਂ ਕੰਮ ਸ਼ੁਰੂ ਕੀਤਾ ਜਾਏ। ਪੱਠੇ ਦੱਥੇ ਵਾਸਤੇ ਆਪਣੀ ਬਾਕੀ ਦੀ ਜ਼ਮੀਨ ਦੇ ਨਾਲ ਲੋੜ ਮੁਤਾਬਕ ਠੇਕੇ ਤੇ ਲੈ ਲਈ ਜਾਵੇਗੀ। ਡਾਕਟਰ ਦੋਵੇਂ ਨੌਕਰੀਆਂ ਵਾਲੇ ਸਨ। ਹਰ ਨਵਾਂ ਕਾਰੋਬਾਰ ਸ਼ੁਰੂ ਕਰਨ ਵਾਲੇ ਦੀ ਤਰ੍ਹਾਂ ਉਹਨਾਂ ਨੂੰ ਵੀ ਕਈ ਸ਼ੱਕ ਸਨ। ਖਬਰੇ ਚੱਲੇ ਕਿ ਨਾ ਚੱਲੇ, ਬਹੁਤ ਅਮੀਰ ਹੋ ਜਾਈਏ ਜਾਂ ਪਹਿਲੇ ਹਾਲੋਂ ਵੀ ਜਾਂਦੇ ਰਹੀਏ। ਇੰਜ ਦੇ ਸ਼ੱਕਾਂ ਦੀ ਵਜ੍ਹਾ ਤੋਂ ਉਹਨਾਂ ਵਿੱਚੋਂ ਕੋਈ ਵੀ ਆਪਣੀ ਨੌਕਰੀ ਛੱਡਣ ਵਾਸਤੇ ਤਿਆਰ ਨਹੀਂ ਸੀ। ਗਾਵਾਂ ਵਾਲਾ ਫਾਰਮ ਤੇ ਅਜੇ ਹਨੇਰੇ ਵਿੱਚ ਸੀ ਤੇ ਉਹ ਅਣਡਿੱਠੀ ਪਿੱਛੇ ਲੱਗੀ ਲਗਾਈ ਤਨਖਾਹ ਨੂੰ ਕਿੰਜ ਕੁਰਬਾਨ ਕਰਨ। ਹੁਣ ਦੋਵਾਂ ਡਾਕਟਰਾਂ ਨੂੰ ਇੱਕ ਇੰਜ ਦੇ ਬੰਦੇ ਦੀ ਲੋੜ ਬਣ ਖਲੋਤੀ ਜਿਹੜਾ ਆਪਣੇ ਅੰਦਰ ਉਹਨਾਂ ਦੋਵਾਂ ਵਾਸਤੇ ਖਲੂਸ ਰੱਖਦਾ ਹੋਵੇ ਤੇ ਬਹੁਤ ਚੰਗਾ ਤਾਂ ਹੋਵੇਗਾ ਜੇ ਉਸ ਦੀ ਲੋੜ ਵੀ ਹੋਵੇ। ਬੰਦੇ ਦੇ ਚੁਣਾਵ ਵਾਸਤੇ ਦੋਵੇਂ ਡਾਕਟਰ ਬੈਠੇ ਗੱਲਾਂ ਪੇ ਕਰਦੇ ਸਨ।
ਤੇ ਗੱਲਾਂ ਵਿੱਚ ਮਾਨਤੇ ਦਾ ਜ਼ਿਕਰ ਆਇਆ ਤੇ ਬਾਲੇ ਨੇ ਆਖਿਆ, ਯਾਰ ਮਾਨਤੇ ਨੂੰ ਕਿਉਂ ਨਾ ਆਖੀਏ, ਜੇ ਉਹ ਸਾਡੇ ਇਸ ਕੰਮ ਦੀ ਨਿਗਰਾਨੀ ਸੰਭਾਲ ਲੈ। ਜਾਂ ਹੀ ਡਾਕਟਰ ਬਾਲੇ ਨੇ ਆਪਣੇ ਲੰਗੋਟੀਏ ਮਾਨਤੇ ਦਾ ਨਾਮ ਲਿਆ ਤੇ ਡਾਕਟਰ ਵਾਸੇ ਨੇ ਤੇ ਖੁਸ਼ੀ ਨਾਲ ਛਾਲ ਮਾਰੀ। ਉਹ ਬੋਲਿਆ, ਸਮਝ ਲੈ ਸਾਡੀ ਡੰਗਰਪਾਲ ਸਕੀਮ ਕਾਮਯਾਬ ਹੋ ਗਈ ਏ। ਹੁਣ ਨਾਲ ਸਾਡੀ ਇਹ ਕੋਸ਼ਿਸ਼ ਵੀ ਹੋਣੀ ਚਾਹੀਦੀ ਏ ਕਿ ਸਾਡੇ ਨਾਲ ਉਸ ਦੇ ਦਿਨ ਵੀ ਫਿਰ ਜਾਵਣ। ਬੱਕਰੀਆਂ ਦਾ ਉਸ ਦਾ ਕੰਮ ਤੇ ਏਡਾ ਕੋਈ ਚੰਗਾ ਨਹੀਂ। ਮਾਨਤੇ ਨੂੰ ਤਨਖਾਹ ਵੀ ਦਈਏ ਤੇ ਨਾਲ ਉਸ ਨੂੰ ਆਖੀਏ ਬਈ ਬੱਕਰੀਆਂ ਵੇਚ ਕੇ ਉਹ ਵੀ ਸਾਡੇ ਨਾਲ ਆਪਣੀ ਕੋਈ ਗਾਂ ਪਾ ਲੈ। ਅਸੀਂ ਮਾਨਤੇ ਦੇ ਯਾਰ ਹੋਣ ਦੀ ਵਜ੍ਹਾ ਤੋਂ ਇਹ ਮਦਦ ਵੀ ਕਰੀਏ ਕਿ ਉਸ ਨੂੰ ਤਨਖਾਹ ਦੇ ਨਾਲ ਉਸ ਦੀ ਗਾਂ ਸਾਡੇ ਡੰਗਰਾਂ ਨਾਲ ਹੀ ਖਾਂਦੀ ਰਹੇ ਤੇ ਉਸ ਦਾ ਦੁੱਧ ਤੇ ਬੱਚੇ ਮਾਨਤੇ ਦੇ ਹੀ ਹੋਣ। ਈਦ ਦੀਆਂ ਛੁੱਟੀਆਂ ਤੇ ਦੋਵੇਂ ਡਾਕਟਰ ਘਰ ਆਏ। ਮਾਨਤੇ ਨੂੰ ਪਤਾ ਲੱਗਾ ਤੇ ਉਹ ਦੋਵਾਂ ਨੂੰ ਰਾਤ ਨੂੰ ਹੀ ਮਿਲਣ ਟੁਰ ਗਿਆ। ਖੈਰ ਖੈਰੀਅਤ ਤੇ ਹਾਲ ਚਾਲ ਜਾਣਨ ਮਗਰੋਂ ਡਾਕਟਰਾਂ ਨੇ ਮਾਨਤੇ ਨੂੰ ਗੱਲਾਂ ਵਿੱਚ ਆਪਣੀ ਸੋਚੀ ਸਲਾਹ ਬਾਰੇ ਦੱਸਿਆ। ਮਾਨਤਾ ਸੁਣ ਕੇ ਬੜਾ ਖੁਸ਼ ਹੋਇਆ ਤੇ ਉਸ ਆਖਿਆ, ਮੈਨੂੰ ਇਹ ਪੱਕ ਕਿ ਅੱਲਾ ਤੁਹਾਡੇ ਕੰਮ ਵਿੱਚ ਬਰਕਤ ਪਾਏਗਾ, ਕਿਉਂ ਜੇ ਤੁਸੀਂ ਮਿਹਨਤੀ ਤੇ ਦਿਆਨਤਦਾਰ ਹੋ। ਮਾਨਤੇ ਪੁੱਛਿਆ, ਕੰਮ ਕਿੱਥੇ ਕਰਨਾ ਜੇ? ਡਾਕਟਰਾਂ ਦੱਸਿਆ, ਆਪਣੇ ਪਿੰਡ ਹੀ ਕਰਨ ਦਾ ਪ੍ਰੋਗਰਾਮ ਹੈ। ਮਾਨਤੇ ਆਖਿਆ, ਫਿਰ ਨੌਕਰੀਆਂ ਛੱਡਣ ਲੱਗੇ ਹੋ? ਡਾਕਟਰਾਂ ਆਖਿਆ, ਨਹੀਂ। ਮਾਨਤੇ ਸਲਾਹ ਦਿੱਤੀ, ਨਿਰਾ ਕਾਮਿਆਂ ਤੇ ਕੰਮ ਤੇ ਔਖਾ ਹੈ, ਕਿਉਂ ਜੇ ਕਹਿੰਦੇ ਨੇ ਸਾਈਆਂ ਬਾਜ ਸਾਵਣ ਤਰਿਆਈਆਂ। ਮਾਨਤਾ ਬੋਲਿਆ, ਚਲੋ ਕੋਈ ਗੱਲ ਨਹੀਂ, ਜੇ ਕੰਮ ਵਾਸਤੇ ਬੰਦੇ ਭਰੋਸੇ ਵਾਲੇ ਲੱਭ ਜਾਵਣ, ਮਿਹਨਤੀ ਵੀ ਹੋਣ ਤੇ ਕੰਮ ਚਲਾਇਆ ਜਾ ਸਕਦਾ ਹੈ। ਪਰ ਕੰਮ ਦੇ ਸਿਰ ਤੇ ਤੁਹਾਡੇ ਵਿੱਚੋਂ ਕਿਸੇ ਇੱਕ ਦਾ ਨਾ ਹੋਣਾ ਰਿਸਕ ਹੈ। ਪਰ ਐਡੀ ਵੀ ਗੱਲ ਕੋਈ ਨਹੀਂ, ਲੋਕ ਕਰਦੇ ਹੀ ਹੈਣ ਨੇ ਪਏ। ਮਾਨਤੇ ਆਖਿਆ, ਚਲੋ ਮੈਂ ਵੀ ਦਿਹਾੜੀ ਫੇਰਾ ਪੂਰਾ ਮਾਰ ਕੇ ਤੁਹਾਨੂੰ ਉਹਨਾਂ ਬਾਰੇ ਦੱਸਦਾ ਰਹਾਂ ਕਰਾਂਗਾ ਕਿ ਉਜਾੜਦੇ ਪਏ ਨੇ ਕਿ ਸਵਾਰਦੇ ਪਏ ਨੇ। ਰਾਤ ਢੇਰ ਹੋ ਗਈ, ਤਿੰਨੇ ਆਪਣੇ ਆਪਣੇ ਘਰੋਂ ਘਰੀ ਟੁਰ ਗਏ। ਉੱਠਦਿਆਂ ਮਾਨਤੇ ਨੇ ਕਿਹਾ, ਫਜਰੀ ਈਦ ਦੀ ਨਮਾਜ਼ ਮਗਰੋਂ ਸਾਡੇ ਘਰ ਹੀ ਇਕੱਠੇ ਹੋਵਾਂਗੇ। ਜਦੋਂ ਈਦ ਵਾਸਤੇ ਡਾਕਟਰ ਮਸੀਤ ਗਏ ਤੇ ਈਦ ਪੜ੍ਹਨ ਮਗਰੋਂ ਹੈਰਾਨ ਹੋਏ ਕਿ ਉਹਨਾਂ ਨੂੰ ਈਦ ਮਿਲਣ ਵਾਲਿਆਂ ਵਿੱਚੋਂ ਕਈ ਬੰਦਿਆਂ ਨੇ ਨਵਾਂ ਕੰਮ ਪ੍ਰਬੰਧਨ ਦੀ ਮੁਬਾਰਕ ਦਿੱਤੀ। ਡਾਕਟਰ ਹੈਰਾਨ ਇਸ ਗੱਲ ਤੇ ਸਨ ਕਿ ਅਜੇ ਕੋਈ ਰੂਹਾਂ ਥੂਆਂ ਵੀ ਨਹੀਂ ਤੇ ਇਹਨਾਂ ਨੂੰ ਕਿੰਜ ਪਤਾ ਲੱਗ ਗਿਆ ਹੈ। ਕਈ ਬੰਦਿਆਂ ਇਹ ਵੀ ਆਖਿਆ, ਜੇ ਕੰਮ ਦੇ ਉੱਤੇ ਨਹੀਂ ਰਹਿਣਾ ਤੇ ਫਿਰ ਚੰਗਾ ਹੋਵੇਗਾ ਜੇ ਆਪਣੇ ਕੰਮ ਦੀ ਸੰਭਾਲ ਮਾਨਤੇ ਦੇ ਜ਼ਿੰਮੇ ਲਾ ਦਿਓ। ਤੁਹਾਡਾ ਬੜਾ ਖੈਰਖਾਹ ਵੀ ਹੈ ਤੇ ਦਿਆਨਤਦਾਰ ਵੀ। ਡਾਕਟਰ ਨਿੱਕੇ ਹੁੰਦੇ ਹੀ ਆਪਣੀ ਪੜ੍ਹਾਈ ਲਿਖਾਈ ਵਾਸਤੇ ਸ਼ਹਿਰਾਂ ਨੂੰ ਨਿਕਲ ਗਏ ਹੋਏ ਸਨ ਤੇ ਸ਼ਹਿਰਾਂ ਦੀਆਂ ਰੌਣਕਾਂ ਤੇ ਪੇਂਡੂਆਂ ਦੀ ਸਾਦਗੀ ਦੇ ਲਤੀਫਿਆਂ ਤੋਂ ਇਹ ਹੀ ਸਮਝਦੇ ਸਨ ਕਿ ਪੇਂਡੂ ਇੱਕ ਸਾਦੀ ਕੌਮ ਹੁੰਦੇ ਨੇ। ਪਰ ਅੱਜ ਡਾਕਟਰਾਂ ਆਪਣੇ ਸਾਰੇ ਨਵੇਂ ਕਾਰੋਬਾਰ ਦੀਆਂ ਖਬਰਾਂ ਬਿਨਾਂ ਨਸ਼ਰ ਕੀਤਿਆਂ ਹੀ ਪਿੰਡ ਵਾਲਿਆਂ ਦੇ ਮੂੰਹੋਂ ਸੁਣ ਕੇ ਹੈਰਾਨ ਹੋਏ ਕਿ ਇਹਨਾਂ ਦਾ ਜਾਸੂਸੀ ਸਿਸਟਮ ਕਿਤਨਾ ਤਰੀਖਾ ਹੈ। ਡਾਕਟਰ ਨੇ ਮਾਨਤੇ ਨਾਲ ਵੀ ਇਸ ਗੱਲ ਦਾ ਜ਼ਿਕਰ ਕੀਤਾ ਤੇ ਪੁੱਛਿਆ, ਬਈ ਲੋਕਾਂ ਨੂੰ ਕਿੰਜ ਪਤਾ ਲੱਗਾ ਹੈ ਜਦੋਂ ਕਿ ਅਸੀਂ ਤੇ ਕਿਸੇ ਨਾਲ ਜ਼ਿਕਰ ਵੀ ਨਹੀਂ ਕੀਤਾ। ਮਾਨਤੇ ਦੱਸਿਆ, ਇਹ ਪਿੰਡਾਂ ਵਾਲੇ ਜਿਤਨੇ ਖਾਵਣ ਪੀਵਣ ਤੇ ਵੇਖਣ ਵਿੱਚ ਸਾਦੇ ਹੁੰਦੇ ਨੇ, ਗੱਲਾਂ ਦੇ ਖੋਜ ਤੇ ਲੋਕਾਂ ਦੇ ਮਾਮਲਿਆਂ ਦੀ ਜਾਣਕਾਰੀ ਵਿੱਚ ਉਤਨੇ ਹੀ ਪੀਡੇ ਤੇ ਪੱਕੇ ਹੁੰਦੇ ਨੇ। ਕਿਸੇ ਵੀ ਬੰਦੇ ਨੂੰ ਓਪਰੇ ਮਹੱਲੇ ਜਾਂ ਨਵੀਂ ਗਲੀ ਵੜਦਿਆਂ ਅੰਦਾਜ਼ੇ ਲਾਉਣ ਲੱਗ ਪੈਂਦੇ ਨੇ, ਇਹ ਕਿਉਂ ਤੇ ਕਿੱਥੇ ਚੱਲਾ ਹੈ। ਆਮ ਤੌਰ ਤੇ ਇਹਨਾਂ ਦੇ ਅੰਦਾਜ਼ੇ ਠੀਕ ਵੀ ਹੁੰਦੇ ਨੇ। ਮਾਨਤੇ ਨੇ ਆਪਣੀ ਜਨਾਨੀ ਨੂੰ ਆਪਣੇ ਯਾਰਾਂ ਦੀ ਖਿਦਮਤ ਖਾਤਰ ਵਾਸਤੇ ਕੁਝ ਖਾਵਣ ਪਕਾਵਣ ਦਾ ਆਖਿਆ ਤੇ ਹੋਣਾ ਆਪਣੇ ਸੱਜਣਾ ਕੋਲ ਬਹਿ ਗਿਆ। ਡਾਕਟਰਾਂ ਆਪਣੇ ਨਵੇਂ ਕਾਰੋਬਾਰ ਬਾਰੇ ਸਲਾਹ ਪੱਕੀ ਕੀਤੀ ਹੋਈ ਸੀ ਤੇ ਜਦੋਂ ਵੀ ਕਿਸੇ ਕੰਮ ਦਾ ਇਰਾਦਾ ਪੱਕਾ ਕਰ ਲਈਏ ਤੇ ਫੇਰ ਉਸੇ ਦੀ ਗੱਲ ਜਟੇ ਛਿੜਦੀ ਏ। ਗੱਲ ਫੇਰ ਨਵੇਂ ਕਾਰੋਬਾਰ ਦੀ ਛਿੜੀ ਤੇ ਡਾਕਟਰ ਨੇ ਆਖਿਆ, ਅਸਾਂ ਸਲਾਹ ਕੀਤੀ ਏ ਕਿ ਨਵੇਂ ਕਾਰੋਬਾਰ ਨੂੰ ਤੂੰ ਸੰਭਾਲ। ਡਾਕਟਰ ਨੇ ਗੱਲ ਟੁਰਦਿਆਂ ਹੋਏ ਆਖਿਆ ਕਿ ਜੋ ਤੈਨੂੰ ਬੱਕਰੀਆਂ ਦੀ ਆਮਦਨ ਹੈ ਉਹ ਤੈਨੂੰ ਅਸੀਂ ਦੇਦਾ ਕਰਾਂਗੇ। ਇਹ ਹੁਣ ਤੈਨੂੰ ਪਤਾ ਹੈ ਕਿ ਬੱਕਰੀਆਂ ਦੀ ਤੇਰੀ ਆਮਦਨ ਕੀ ਹੈ। ਮਾਨਤਾ ਸੋਚੀ ਪੈ ਗਿਆ ਕਿ ਮੈਂ ਇਹਨਾਂ ਨੂੰ ਕੀ ਜਵਾਬ ਦਿਆਂ। ਇਹ ਯਾਰ ਨੇ ਨਾ ਤੇ ਨਾ ਕਰ ਸਕਣਾ ਤੇ ਜੇ ਹਾਂ ਕਰਾਂ ਤੇ ਕੰਮ ਵਿੱਚ ਕਿਸੇ ਵੀ ਵਜ੍ਹਾ ਤੋਂ ਘਾਟਾ ਹੋਇਆ ਤੇ ਸਾਰੀ ਉਮਰ ਦਾ ਭਾਈਚਾਰਾ ਖਰਾਬ ਹੋ ਜਾਵੇਗਾ। ਇਹ ਜਾਣਦਿਆਂ ਹੋਇਆ ਕਿ ਇਸ ਕੰਮ ਵਿੱਚ ਮੈਨੂੰ ਫਾਇਦਾ ਹੋਵੇਗਾ, ਮਨ ਤੇ ਆਪਣੇ ਤਾਲੁਕਾਂ ਵਿੱਚ ਵਿਗਾੜ ਆਉਣ ਤੋਂ ਬਚਣ ਵਾਸਤੇ ਆਪਣੇ ਫਾਇਦੇ ਨੂੰ ਕੁਰਬਾਨ ਕਰ ਦਿੱਤਾ ਤੇ ਇਹ ਕਹਿੰਦਿਆਂ ਹੋਇਆਂ ਡੰਗਰਾਂ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕਰ ਦਿੱਤਾ। ਮਾਨਤਾ ਬੋਲਿਆ, ਜਿੱਥੇ ਹੋਵੇ ਪਿਆਰ
ਉੱਥੇ ਕਰੀਏ ਨਾ ਵਪਾਰ। ਮਨ ਤੇ ਆਖਿਆ ਮੇਰੀ ਹਿੱਸਾਦਾਰੀ ਕੋਈ ਨਹੀਂ, ਉਂਝ ਮੈਂ ਪਿੰਡ ਵਿੱਚ ਹਾਂ ਤੇ ਇੱਥੇ ਰਹਿੰਦੇ ਹੋਇਆਂ ਜਿਤਨੇ ਜੋਗਾ ਹਾਂ ਤੁਹਾਡੀ ਮਦਦ ਕਰਦਾ ਰਹਾਂਗਾ। ਡਾਕਟਰ ਬੋਲਿਆ ਤੂੰ ਸਾਡੀ ਮਦਦ ਨੂੰ ਛੱਡ, ਕੰਮ ਤੇ ਹੁਣ ਤੂੰ ਹੀ ਸੰਭਾਲਣਾ ਹੈ। ਹੁਣ ਇਹ ਦੱਸ ਕਿ ਬੱਕਰੀਆਂ ਤੋਂ ਤੈਨੂੰ ਕਿਤਨੀ ਬਚਤ ਹੋ ਜਾਂਦੀ ਏ ਤਾਂ ਜੇ ਅਗਲੀ ਗੱਲ ਕਰੀਏ। ਮਨ ਤਾਂ ਸਿਰ ਗੋਡਿਆਂ ਵਿੱਚ ਦੇ ਕੇ ਚੁੱਪ ਕਰਕੇ ਬਹਿ ਰਿਹਾ, ਨਾ ਕਰੇ ਤੇ ਨਾ ਆ। ਦਿਲ ਵਿੱਚ ਸੋਚਿਆ ਸੂ ਡਾਢਾ ਫਸ ਗਿਆ। ਜਿਹੜੇ ਤਾਲੁਕਾਂ ਨੂੰ ਕੰਮ ਵਿੱਚ ਵੜ ਕੇ ਖਤਰੇ ਵਿੱਚ ਜਾਣਦਾ ਸਾਂ ਉਹ ਜਾਪਦਾ ਏ ਕੰਮ ਵਿੱਚ ਵੜਿਓਂ ਬਿਨਾਂ ਹੀ ਟੁੱਟ ਚੱਲੇ ਨੇ। ਮਾਨਤੇ ਦੀ ਸਵਾਣੀ ਨੇ ਕੜਾਈ ਕੀਤੀ ਹੋਈ ਸੀ ਤੇ ਚਾਹ ਬਣਾ ਕੇ ਮਜਮੇ ਵਿੱਚ ਰੱਖੀ ਤੇ ਮਾਨਤੇ ਨੂੰ ਆਵਾਜ਼ ਮਾਰੀ ਰਸੋਈ ਵੱਲ ਆਵਿਓ। ਮਾਨਤਾ ਰਸੋਈ ਵਿੱਚ ਗਿਆ ਤੇ ਉਸ ਸਵਾਣੀ ਨੂੰ ਗੱਲ ਦੱਸਣ ਦਾ ਚਾਰਾ ਕੀਤਾ ਤੇ ਸਵਾਣੀ ਦੱਸਿਆ ਮੈਂ ਸਾਰੀ ਗੱਲ ਸੁਣ ਲਈ ਏ, ਇਹਨਾਂ ਤੈਨੂੰ ਆਪਣੇ ਨਾਲ ਲਾ ਹੀ ਲੈਣਾ ਹੈ। ਤੇਰੇ ਨਾਲ ਇਹ ਮੁਖਲਸ ਨੇ, ਤੇਰਾ ਇੰਨਾ ਭਲਾ ਹੀ ਸੋਚਣਾ ਹੈ। ਤੂੰ ਹੁਣ ਇਤਨਾ ਕਰੀ ਕਿ ਗੱਲ ਵਿੱਚ ਕਿਧਰੇ ਵੀ ਆਪਣੇ ਲਾਲਚ ਅੱਗੇ ਨਾ ਰੱਖੀ। ਮਾਨਤੇ ਸਵਾਣੀ ਨੂੰ ਆਖਿਆ ਅੱਗੇ ਤਾਂ ਮੈਂ ਬੜੇ ਲਾਲਚ ਕੀਤੇ ਨੇ। ਸਵਾਣੀ ਨੇ ਗੱਲ ਨੂੰ ਟੋਰਦਿਆਂ ਹੋਇਆ ਆਖਿਆ ਬਾਕੀ ਰਹਿ ਗਈ ਗੱਲ ਬੱਕਰੀਆਂ ਦੀ, ਤੇ ਉਹ ਜੋ ਕੋਈ ਕਮਾਉਂਦੀਆਂ ਨੇ ਉਹ ਤੈਨੂੰ ਪਤਾ ਹੀ ਏ। ਮਾਨਤੇ ਪਸਾਰੀ ਵਿੱਚੋਂ ਮਜਮਾ ਚੁੱਕਿਆ ਤੇ ਪਿਰਾਂ ਨੇ ਅੱਗੇ ਲਿਆ ਰੱਖਿਆ। ਡਾਕਟਰਾਂ ਨੇ ਕੌਲੀਆਂ ਵਿੱਚ ਕੜਾਈ ਪਾਈ ਤੇ ਮਿੱਠਾ ਮੂੰਹ ਵਿੱਚ ਜਾਂਦੇ ਹੀ ਡਾਕਟਰ ਦਾ ਤੇ ਇੰਜ ਜਿਕਣ ਟੇਪ ਤਰ੍ਹਾਂ ਬਟਨ ਦਬ ਦਿੱਤਾ ਹੈ। ਡਾਕਟਰ ਮਾਨਤੇ ਨੂੰ ਦੱਸਿਆ ਅਸਾਂ 20 ਗਾਵਾਂ ਤੋਂ ਕੰਮ ਸ਼ੁਰੂ ਕਰਨਾ ਹੈ। ਪੈਸੇ ਬਚਾਉਣ ਵਾਸਤੇ ਗਾਵਾਂ ਤਿਆਰ ਖਰੀਦਣੀਆਂ ਨੇ। ਸਾਡੇ ਦੱਖਣ ਵਾਲੇ ਟੋਕ ਵਿੱਚ ਗਾਵਾਂ ਦਾ ਵਾੜਾ ਬਣੇਦਾ, ਬਾਕੀ ਜ਼ਮੀਨਾਂ ਵਿੱਚ ਉਹਨਾਂ ਦਾ ਪੱਠਾ ਗੱਡਾਂ ਕਰਾਂਦੇ। ਬੱਕਰੀਆਂ ਵੇਚ ਕੇ ਤੂੰ ਇੱਕ ਗਾਂ ਖਰੀਦ ਲੈ। ਤੇਰੀ ਗਾਂ ਦਾ ਪੱਠਾ ਦੱਥਾ ਸਾਡੀਆਂ ਗਾਵਾਂ ਦੇ ਨਾਲ ਹੀ ਹੋਵੇ ਕਰੇਦਾ, ਉਹ ਤੇਰੀ ਗਾਂ ਨੂੰ ਮੁਫਤ ਵਿੱਚ ਮਿਲ ਜਾਏ ਕਰੇਦਾ। ਗਾਂ ਨੂੰ ਵੰਡਾ ਤੂੰ ਆਪਣਾ ਪਾਵੇਂਗਾ, ਤੇਰੀ ਗਾਂ ਦੇ ਬੱਚੇ ਤੇ ਦੁੱਧ ਤੇਰਾ ਹੋਵੇਗਾ। ਜੇ ਤੇਰੀ ਗਾਂ ਵਿੱਚ ਬਰਕਤ ਪਵੇ ਤੇ ਉਹ ਚੋਖੀਆਂ ਹੋ ਜਾਵਣ ਤੇ ਉਹ ਤੇਰੀਆਂ ਹੀ ਹੋਵਣਗੀਆਂ। ਤੂੰ ਉੱਥੇ 5 ਡੰਗਰਾਂ ਤੀ ਕਰ ਸਕਣਾ ਹੈ। ਕੰਮ ਚੰਗਾ ਚੱਲਿਆ ਤੇ 2-3 ਸਾਲਾਂ ਨੂੰ ਵਾੜੇ ਦੀ ਥਾਂ ਵਧਾਵਾਂ ਦੇ ਤੇ ਫੇਰ ਤੇਰਾ ਡੰਗਰ ਦਾ ਕੋਟਾ ਵੀ ਚੋਖਾ ਕਰ ਦੇਵਾਂਗੇ। ਤੇਰੀ 2 ਵਿਗੇ ਜ਼ਮੀਨ ਏ, ਉਸ ਵਿੱਚ ਵੀ ਪੱਠੇ ਲਾਵਾਂ ਕਰਾਂਗੇ। ਮਾਨਤੇ ਟੋਕਿਆ 1 ਵਿਗਾ ਹੀ ਏ। 1 ਵਿਗਾ ਮਾਂ ਦੇ ਮਰਨੇ ਤੇ ਬੰਦੇ ਪਾਇਆ ਸੀ, ਉਹ ਅਜੇ ਤੱਕ ਛੁਡਾਵਣ ਨਹੀਂ ਹੋਇਆ। ਡਾਕਟਰ ਨੇ ਆਖਿਆ ਚੱਲ 1 ਵਿਗਾ ਹੀ ਸਹੀ, ਦੂਜੇ ਵਿਗੇ ਨੂੰ ਬੰਦੇ ਤੋਂ ਛੁਡਾਵਣ ਬਾਰੇ ਸੋਚ ਲੈ ਕੀ ਕਰਨਾ ਏ। ਹੁਣ ਇਹ ਦੱਸ ਤੈਨੂੰ ਕੀ ਦੇਣਾ ਕਰਨਾ ਹੈ। ਮਾਨਤਾ ਬੋਲਿਆ ਮੈਨੂੰ ਵਿੱਚ ਨਾ ਹੀ ਜੁਗੜੋ, ਮੇਰੇ ਕੋਲੋਂ ਉਂਝ ਜੋ ਕੰਮ ਲੈਣਾ ਜੇ ਲੈ ਲਓ। ਮੈਂ ਬੱਕਰੀਆਂ ਚੁਗਾਵਣ ਦੇ ਨਾਲ ਨਾਲ ਤੁਹਾਡਾ ਵੀ ਕਰ ਦੇਵਾਂ ਕਰਾਂਗਾ। ਡਾਕਟਰਾਂ ਸਮਝੋ ਤੇ ਧੱਕੇ ਸ਼ਾਹੀ ਕੀਤੀ ਤੇ ਉਹਨਾਂ ਨੇ ਮਾਨਤੇ ਨੂੰ ਨਾਲ ਜੁਗੜ ਹੀ ਲਿਆ।